ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ, ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 22 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਹਰਭਜਨ ਸਿੰਘ ਭੱਜੀ ਤੋਂ। ਮੈਦਾਨ ਦੇ ਵਿੱਚ ਆਪਣੀ ਗੁਗਲੀ ਦੇ ਲਈ ਮਸ਼ਹੂਰ ਰਹੇ ਨੇ ਤੇ ਉਧਰ ਦੂਜੇ ਪਾਸੇ ਕਹਿੰਦੇ ਲਾਲਾ ਜੀ ਨੂੰ ਆਪਦੀ ਗੁਗਲੀ ਦੇ ਵਿੱਚ ਫਸਾ ਲਿਆ ਜੀ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਜਦੋਂ 7 ਰਾਜ ਸਭਾ ਮੈਂਬਰ ਭੇਜੇ ਜੀ ਤਦ ਇਹ ਖੂਬ ਚਰਚਾ ਚੱਲੀ ਕਿ ਭਗਵੰਤ ਮਾਨ ਦੇ ਕੋਟੇ ਚੋਂ ਤਾਂ 1 ਹੀ ਗਏ ਨੇ, ਸੰਤ ਬਲਬੀਰ ਸਿੰਘ ਸਿੰਚੇਵਾਲ। 6 ਦੀ ਚੋਣ ਤਾਂ ਲਾਲਾ ਜੀ ਨੇ ਕੀਤੀ ਆ। ਹੁਣ ਇਹ ਲਾਲਾ ਜੀ ਸ਼ਬਦ ਕੋਈ ਅਧਿਕਾਰਤ ਸ਼ਬਦ ਨਹੀਂ ਹੈਗਾ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਇਹ ਸ਼ਬਦ ਹੱਟੀ ਤੋਂ, ਮੁਨਾਫੇ ਵਾਲੇ ਚੋਂ ਜਨਮਿਆ ਸ਼ਬਦ ਹੈ। ਤੇ ਜਿਹੜਾ ਬੰਦਾ ਇਸ ਸ਼ਬਦ ਨਾਲ ਪਛਾਣਿਆ ਜਾ ਰਿਹਾ, ਇਹਦਾ ਮਤਲਬ ਮੁਨਾਫੇ ਲਈ ਖੇਡ ਖੇਡਦਾ, ਤਾਂ ਲੋਕਾਂ ਨੇ ਉਹਦੇ ਲਈ ਲਾਲਾ ਜੀ ਸ਼ਬਦ ਚੁਣਿਆ। ਮੁਨਾਫਾਖੋਰੀ ਕਰ ਰਿਹਾ। ਬਿਲਕੁਲ। ਔਰ ਇਹ ਸ਼ਬਦ ਪੰਜਾਬ ਦੀ ਆਮ ਜਨਤਾ 'ਚ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਵੀ ਪ੍ਰਚਲਿਤ ਹੈ। ਤੇ ਉੱਥੋਂ ਨਿਕਲੇ ਇਸ ਸ਼ਬਦ ਨੂੰ ਉਸ ਸਮੇਂ ਜਦੋਂ ਇਹ ਸੀਟਾਂ ਤੈਅ ਕੀਤੀਆਂ ਗਈਆਂ, ਨਾਮ ਤੈਅ ਕੀਤੇ ਗਏ, ਤਦ ਪੰਜਾਬ ਦੀ ਜਨਤਾ ਦੇ ਮੂੰਹ ਦੇ ਉੱਤੇ ਇਹ ਗੱਲ ਸੀ ਕਿ ਵੀ ਇਹ ਸੀਟਾਂ ਵਿਕ ਗਈਆਂ। ਠੀਕ ਹੈ ਜੀ। ਉਸ ਸਮੇਂ ਮੀਡੀਆ ਅਦਾਰਿਆਂ 'ਚ ਗੱਲ ਕਰਦੇ ਹਾਂ, ਅਸੀਂ ਗੱਲ ਕਹਿੰਦੇ ਰਹੇ ਕਿ ਜਾਂਚ ਦਾ ਵਿਸ਼ਾ ਕਿ ਕਿੰਨੇ 'ਚ ਸੌਦਾ ਹੋਇਆ। ਜੋ ਗੱਲਾਂ ਉਸ ਸਮੇਂ ਕਹੀਆਂ ਜਾ ਰਹੀਆਂ ਸੀ, ਅੱਜ ਹੁਣ ਉਹਨਾਂ ਦੇ ਉਹ ਮੈਂਬਰ ਜਿਹੜੇ ਉਸੇ ਤਰੀਕੇ ਕਰਨ ਨਾਲ ਗਏ ਸੀ, ਉਹ ਅੱਜ ਬੋਲਣ ਲੱਗੇ ਨੇ। ਜੀ ਸਹੀ ਹੈ। ਹੁਣ ਸਥਿਤੀ ਇਹ ਆ ਕਿ ਹਰਭਜਨ ਸਿੰਘ ਭੱਜੀ ਜਿਹੜੇ 6 ਰਾਜ ਸਭਾ ਮੈਂਬਰ ਪੰਜਾਬ ਚੋਂ ਗਏ, ਉਹਨਾਂ ਚੋਂ 1 ਨੇ ਜੀ। ਤੇ ਉਹਨਾਂ ਦੇ ਘਰਾਂ ਤੇ ਗੱਦਾਰ ਲਿਖ ਦੋ, ਉਹਨਾਂ ਦੀ ਸਿਕਿਉਰਿਟੀ ਹਟਾ ਲਓ, ਹੈ ਨਾ। ਇਹ ਸਾਰਾ ਕੁਛ ਕਰਨ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਟਰੋਲ ਕਰੋ। ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਆਰਮੀ ਹੈ, ਉਹਨੇ ਜਿਹੋ ਜਿਹਾ ਖਲਾਰਾ ਪਾਇਆ ਕਿ ਭੱਜੀ ਨੂੰ ਆਪਣੇ ਮੈਸੇਜ ਅਨਰੀਡ ਕਰਨੇ ਪਏ, ਕਿ ਕੋਈ ਦੇਖ ਨਾ ਸਕੇ, ਅਨਸੀਨ ਕਰਨੇ ਪਏ, ਕੋਈ ਦੇਖ ਨਾ ਸਕੇ ਉਹਨਾਂ ਨੂੰ। ਕਮੈਂਟ ਇੱਥੋਂ ਤੱਕ ਸਥਿਤੀ ਆ ਗਈ। ਤੇ ਉਹ ਤੋਂ ਬਾਅਦ ਹੁਣ ਫਿਰ ਭੱਜੀ ਥੋੜਾ ਜਿਹਾ ਤਿੱਖੇ ਸੁਰ ਚ ਆਏ ਜੀ, ਤੇ ਉਹਨਾਂ ਨੇ ਸਿੱਧਾ ਸਵਾਲ ਕੀਤਾ, ਕਹਿੰਦਾ ਕਿ ਮੇਰਾ ਮੂੰਹ ਨਾ ਖਲਾਓ, ਤੁਸੀਂ ਆਪ ਹੀ ਦੱਸ ਦਿਓ ਕਿ ਸੀਟਾਂ ਦੇ ਸੌਦੇ ਕਿਵੇਂ ਹੋਏ ਸੀ, ਕਿੰਨੇ ਚ ਵਿਕੀਆਂ ਸੀ, ਤੇ ਉਹ ਪੈਸਾ ਕਿੱਥੇ ਬਚਾਇਆ ਸੀ, ਲਾਲਾ ਜੀ ਨੇ ਕੀ ਕਮਾਇਆ ਸੀ, ਫਿਰ ਉੱਥੋਂ ਲਿਆ ਕੇ ਮੰਤਰੀ ਕਿਵੇਂ ਬਣਾਇਆ ਸੀ। ਮਤਲਬ ਉਹ ਸੰਜੀਵ ਅਰੋੜਾ ਤੇ ਉਂਗਲ ਧਰ ਰਹੇ ਸੀ ਜੀ। ਸਹੀ ਹੈ। ਪਰ ਜਨਾਬ, ਕੱਲਾ ਸੰਜੀਵ ਅਰੋੜਾ ਥੋੜਾ ਬਣਿਆ ਸੀ ਰਾਜ ਸਭਾ ਮੈਂਬਰ। ਬਿਲਕੁਲ ਜੀ, ਬਣੇ ਤਾਂ ਤੁਸੀਂ ਵੀ ਸੀ। ਸਵਾਲ ਜੇ ਸੰਜੀਵ ਅਰੋੜਾ ਨਾਲ ਕੋਈ ਸੌਦਾ ਹੋਇਆ ਤਾਂ ਤੁਹਾਡੇ ਨਾਲ ਕੀ ਹੋਇਆ, ਇਹ ਵੀ ਦੱਸ ਦਿਓ। ਇਹ ਵੀ ਦੱਸ ਦਿਓ। ਸਹੀ ਹੈ, ਬਿਲਕੁਲ ਜੀ। ਠੀਕ ਹੈ, ਮਤਲਬ ਕਿ ਸੰਦੀਪ ਪਾਠਕ ਤੇ ਰਾਘਵ ਚੱਡਾ ਸੀ, ਕਹਿ ਦੇਣਾ ਨੱਕ ਦੇ ਵਾਲ ਸੀ, ਪੱਟ ਕੇ ਸੜਤੇ ਅਗਲੇ ਨੇ, ਤੇ ਪਰ ਤੁਸੀਂ ਵੀ ਤਾਂ ਗਏ ਸੀ ਨਾ। ਬਾਕੀ ਬਿਲਕੁਲ ਤੁਸੀਂ ਵੀ ਗਏ, ਤੁਸੀਂ ਸਾਰੇ ਸੀਗੇ, ਤੁਹਾਡੇ ਨਾਲ ਕੀ ਸੌਦੇ ਹੋਏ, ਇਹ ਵੀ ਦੱਸ ਦਿਓ ਨਾ। ਇਹ ਵੀ ਦੱਸ ਦਿਓ। ਸਹੀ। ਤੁਹਾਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਉਹਦੇ ਤੋਂ ਲਾਂਭੇ ਹੋਏ, ਤਦ ਕਹਿੰਦੇ ਮੇਰੇ ਕੋਲ ਫਾਈਲਾਂ ਪਈਆਂ, ਸਾਰਿਆਂ ਦਾ ਹਿਸਾਬ ਪਿਆ। ਬਿਲਕੁਲ ਜੀ, ਬਿਲਕੁਲ। ਸਾਰਿਆਂ ਦਾ ਰਿਕਾਰਡ ਪਿਆ ਕਿ ਮੇਰੀ ਕੈਬਨਿਟ ਕੀ ਕਰਦੀ ਸੀ। ਤੇ ਅਸੀਂ ਤਦ ਵੀ ਗੱਲ ਕਰਦੇ ਸੀ ਕਿ ਕੈਪਟਨ ਸਾਹਿਬ, ਜੇ ਤੁਹਾਨੂੰ ਪਤਾ ਹੈ ਤੁਹਾਡੀ ਕੈਬਨਿਟ ਕੀ ਕਰਦੀ ਸੀ, ਤੁਸੀਂ ਚੁੱਪ ਹੋ ਤਾਂ ਤੁਸੀਂ ਮਿਲੇ ਹੋਏ ਹੋ। ਸਹੀ ਹੈ, ਬਿਲਕੁਲ ਜੀ, ਏਦਾਂ ਹੀ ਹੈ। ਤੇ ਜੇ ਹੁਣ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਸਾਰਾ ਕੁਛ ਹੈ, ਤੇ ਹੁਣ ਵੀ ਸਿਰਫ ਡਰਾ ਰਹੇ ਹੋ,
ਜਿਵੇਂ ਭਗਵੰਤ ਮਾਨ ਕਹਿੰਦਾ ਮੇਰੇ ਕੋਲ ਉਹਦੀ ਫਾਈਲ ਪਈ ਆ, ਮੇਰੇ ਕੋਲ ਸਭ ਦਾ ਹਿਸਾਬ ਪਿਆ, ਤੂੰ ਡਰਾ ਰਿਹਾ, ਤੂੰ ਮੁੱਖ ਮੰਤਰੀ ਹੁੰਦੇ ਕਾਰਵਾਈ ਨਹੀਂ ਕਰ ਰਿਹਾ। ਬਿਲਕੁਲ। ਉਹ ਵੀ ਜੀ ਜੇ ਤੁਸੀਂ ਜਾਣਦੇ ਹੋ ਸਾਰਾ ਕੁਝ, ਜੇ ਤੁਹਾਨੂੰ ਸਾਰਾ ਕੁਝ ਪਤਾ ਹੈ ਕਿ ਏਦਾਂ ਏਦਾਂ ਸੌਦਾ ਹੋਇਆ ਤੇ ਤੁਸੀਂ ਚੁੱਪ ਰਹੇ, ਤਾਂ ਫਿਰ ਤੁਸੀਂ ਨਾਲ ਮਿਲੇ ਹੋਏ ਹੋ। ਜੀ ਸਹੀ ਹੈ, ਬਿਲਕੁਲ। ਤੇ ਜੇ ਹੁਣ ਵੀ ਤੁਸੀਂ ਦੱਸ ਨਹੀਂ ਰਹੇ ਤਾਂ ਫਿਰ ਤੁਹਾਡੇ ਤੇ ਵੀ ਕਾਰਵਾਈ ਕਿਉਂ ਨਾ ਹੋਵੇ। ਜੀ ਸਹੀ ਹੈ, ਬਿਲਕੁਲ। ਮੁੱਖ ਮੰਤਰੀ ਭਗਵੰਤ ਮਾਨ ਕੱਟੜ ਇਮਾਨਦਾਰ ਪਾਰਟੀ ਦੇ ਮੁੱਖ ਮੰਤਰੀ ਨੇ। ਉਹ ਬੱਗਾ ਚੱਕਣ ਪੁਲਿਸ ਭੇਜ ਸਕਦੇ ਆ। ਸਹੀ ਹੈ, ਬਿਲਕੁਲ ਜੀ। ਉਹ ਕੁਮਾਰ ਵਿਸ਼ਵਾਸ ਤੇ ਕਾਰਵਾਈ ਕਰਾ ਸਕਦੇ ਆ ਪੰਜਾਬ ਦੀ ਪੁਲਿਸ ਤੋਂ। ਉਹ ਸਵਾਲ ਕਰਨ ਵਾਲਿਆਂ ਨੂੰ ਘਰਾਂ 'ਚ ਬੰਦ ਕਰਾ ਸਕਦੇ ਆ। ਤੇ ਫਿਰ ਭੱਜੀ ਤਾਂ ਐਡਾ ਬੜਾ ਦੋਸ਼ ਲਾ ਰਿਹਾ ਤੁਹਾਡੇ ਤੇ ਭਾਈ, ਤੁਹਾਡੀ ਪਾਰਟੀ ਤੇ। ਸਹੀ ਹੈ। ਹੁਣ ਕਰੋ ਨਾ FIR, ਹੁਣ ਭੇਜੋ ਨਾ ਪੁਲਿਸ। ਸਹੀ ਹੈ, ਬਿਲਕੁਲ। ਹੁਣ ਕਰੋ ਅਦਾਲਤ 'ਚ ਪੇਸ਼, ਹੁਣ ਕਰੋ, ਉਦੋਂ ਲੈ ਲਓ ਰਿਮਾਂਡ, ਉਹਦਾ ਪੁਲਿਸ ਰਿਮਾਂਡ ਮੰਗਾ ਲਓ ਸਾਰਾ ਕੁਝ। ਜੀ ਕਿਉਂ ਨਹੀਂ ਡਰ ਲੱਗਦਾ? ਬਿਲਕੁਲ। ਇੱਕ ਭੱਜੀ ਚੱਕਾਂਗੇ, 6 ਹੋਰ ਗਏ ਹੋਏ ਨੇ। ਉਹ ਵੀ ਰਾਜ ਉਹਨਾਂ ਕੋਲ ਵੀ ਨੇ। ਕੱਲ ਨੂੰ ਉਹ ਬੋਲਣ ਤੇ ਆ ਕੇ ਕੀ, ਖਾਸ ਕਰਕੇ ਜੇ ਸਵਾਤੀ ਮਾਲੀਵਾਲ, ਰਾਘਵ ਚੱਡਾ ਤੇ ਸੰਦੀਪ ਪਾਠਕ ਰਾਜ ਖੋਲਣ ਤੇ ਆ ਗਏ, ਪਤਾ ਨਹੀਂ ਬੰਦ ਕਮਰਿਆਂ ਦੇ ਕਿਹੜੇ ਕਿਹੜੇ ਰਾਜ ਖੁੱਲ ਜਾਣ। ਸਹੀ ਹੈ। ਇਸ ਲਈ ਤਾਂ ਕਰਕੇ ਚੁੱਪ ਹੋ, ਨਹੀਂ ਤਾਂ ਇਹ ਪ੍ਰੈਸ ਕਾਨਫਰੰਸਾਂ ਦਾ, ਮੀਡੀਆ 'ਚ ਬਿਆਨਾਂ ਦਾ, ਟਵੀਟ ਦਾ, ਸੋਸ਼ਲ ਮੀਡੀਆ ਤੇ ਹੜ ਲਿਆ ਹੁੰਦੇ ਨੇ। ਤੁਹਾਡੇ ਖਿਲਾਫ, ਤੁਹਾਡੀ ਪਾਰਟੀ ਖਿਲਾਫ, ਤੁਹਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਸਿੱਧਾ ਕਹਿ ਰਿਹਾ ਹਰਭਜਨ ਭੱਜੀ ਜੀ, ਤੁਹਾਨੂੰ ਸੱਪ ਸੁੰਘ ਗਿਆ, ਸੁਸਰੀ ਵਾਂਗ ਸੋ ਗਏ। ਬਿਲਕੁਲ। ਸਥਿਤੀ ਕਿਉਂ ਹੈ? ਇੱਥੋਂ ਸਮਝਣ ਦੀ ਲੋੜ ਹੈ ਕਿ ਇਹਦਾ ਮਤਲਬ ਭੱਜੀ ਸੱਚ ਕਹਿ ਰਿਹਾ, ਪਰ ਭੱਜੀ ਵੀ ਅਜੇ ਅੱਧਾ ਸੱਚ ਕਹਿ ਰਿਹਾ, ਪੂਰਾ ਸੱਚ ਕਹਿਣ ਦੀ ਹਿੰਮਤ ਉਹ ਵੀ ਨਹੀਂ ਰੱਖ ਰਿਹਾ। ਕੀ ਉਹਨੂੰ BJP ਰੋਕ ਕੇ ਰੱਖ ਰਹੀ ਹੈ ਕਿ ਆਪਾਂ ਨੂੰ ਜਦੋਂ ਲੋੜ ਹੋਗੀ ਤਾਂ ਸਾਰੇ ਹਥਿਆਰ ਵਰਤਾਂਗੇ? ਸਹੀ ਹੈ, ਬਿਲਕੁਲ। ਜਨਾਬ, ਚੋਰ ਨੂੰ ਕੁੱਟ ਪੈਂਦੀ ਦੇਖੋ, ਚੋਰ ਨੂੰ ਚੋਰੀ ਕਰਦੇ ਨਾ ਵੇਖੋ। ਸਹੀ ਹੈ। ਤੇ ਜੇ ਤੁਸੀਂ ਚੋਰੀ ਕਰਦੇ ਵੀ ਦੇਖਿਆ ਤਾਂ ਵੀ ਚੁੱਪ ਹੋ, ਤੇ ਜੇ ਚੋਰੀ 'ਚ ਸ਼ਾਮਲ ਹੋ ਤੇ ਤਾਂ ਵੀ ਚੁੱਪ ਹੋ, ਫਿਰ ਵੱਡਾ ਖਤਰਨਾਕ ਪਹਿਲੂ ਹੈ। ਸਹੀ ਹੈ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਆਪਾਂ ਲੰਘੇ ਦਿਨ ਇੱਕ ਬੜੀ ਵੱਡੀ ਘਟਨਾ ਦਾ ਜ਼ਿਕਰ ਕੀਤਾ ਸੀ, ਸਿਸੋਦੀਆ ਤੇ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਬਾਰੇ। ਹੁਣ ਸਵਾਲ ਉੱਠ ਖੜਾ ਹੈ ਕਿ ਕੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਜੀ? ਜੋ ਆਦਤ ਹੈ ਆਮ ਆਦਮੀ ਪਾਰਟੀ ਦੀ, ਜੋ ਤਰੀਕਾਕਾਰ ਆਮ ਆਦਮੀ ਪਾਰਟੀ ਦਾ, ਬਿਲਕੁਲ ਸਹੀ ਹੈ, ਖਾਸ ਕਰਕੇ ਅਰਵਿੰਦ ਕੇਜਰੀਵਾਲ ਦਾ, ਕਿ ਮੈਨੂੰ ਵਲੰਟੀਅਰ ਚਾਹੀਦੇ ਨੇ, ਮੈਨੂੰ ਲੀਡਰ ਨਹੀਂ। ਯੈਸ ਸਰ ਚਾਹੀਦੇ, ਵਰਕਰ ਵੀ ਨਹੀਂ ਚਾਹੀਦਾ। ਸਹੀ ਹੈ। ਬਸ ਤੁਸੀਂ ਆ ਕੇ ਮੇਰੇ ਕਹੇ ਤੇ ਫੁੱਲ ਚੜਾਓ, ਜੈਸਮੈਨ ਬਣ ਕੇ ਕੰਮ ਕਰੋ, ਤੇ ਤੁਹਾਨੂੰ ਜੋ ਮੈਂ ਚਾਹੂੰਗਾ ਉਹਨਾਂ ਨਵਾਜੂੰਗਾ, ਨਹੀਂ ਤਾਂ ਫਿਰ ਤੁਰ ਜਾਓ। ਉਸ ਫਾਰਮੂਲੇ ਦੇ ਤਹਿਤ ਤਾਂ ਗੁਰਮੀਤ ਖੁੱਡੀਆਂ ਹੁਣ ਤੱਕ ਕੈਬਨਿਟ ਚੋਂ ਬਾਹਰ ਹੋਣੇ ਚਾਹੀਦੇ ਸੀ। ਜੀ ਸਹੀ ਹੈ, ਪਰ ਅਜੇ ਤੱਕ ਹੋਏ ਨਹੀਂ। ਕੀ ਕਾਰਨ ਹੈ? ਬਿਲਕੁਲ, ਗੁਰਮੀਤ ਖੁੱਡੀਆਂ ਨੇ ਸਿੱਧੇ ਮਤਲਬ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਸੈਕਿੰਡ ਮੈਨ ਮਨੀਸ਼ ਸਿਸੋਦੀਆ ਨੂੰ ਜਨਤਕ ਤੌਰ ਤੇ ਤਰੇੜੀਆਂ ਲਿਆਤੀਆਂ। ਸਹੀ ਹੈ। 2-4 ਬੰਦਿਆਂ 'ਚ ਨਹੀਂ, 150 ਬੰਦਿਆਂ 'ਚ ਸੀ ਜੋ ਫਜੀਅਤ ਹੋਈ ਹੈ। ਮਨੀਸ਼ ਸਿਸੋਦੀਆ ਪੰਜਾਬ ਕਨੀ ਨੂੰ ਮੂੰਹ ਨਹੀਂ ਕਰ ਰਿਹਾ ਹੁਣ ਦੁਬਾਰਾ ਜੇ, ਪਰ ਅਜੇ ਤੱਕ ਕੈਬਨਿਟ ਦੇ ਵਿੱਚ ਬਰਕਰਾਰ ਹੈ ਗੁਰਮੀਤ ਖੁੱਡੀਆਂ। ਬਰਕਰਾਰ ਹੈ ਕਿਉਂ? ਕੀ ਭਗਵੰਤ ਮਾਨ ਨੇ ਬੁਲਾ ਕੇ ਪੁੱਛਿਆ ਕਿ ਖੁੱਡੀਆਂ ਸਾਹਿਬ ਕੀ ਹੋਇਆ? ਸਹੀ ਹੈ। ਕੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਲਈ ਕਿ ਖੁੱਡੀਆਂ ਸਾਹਿਬ ਦੱਸੋ ਕੀ ਹੋਇਆ? ਸਹੀ ਹੈ, ਬਿਲਕੁਲ ਜੀ। ਕੀ MLA ਨੇ ਆਪਸ 'ਚ ਕੋਈ ਸਲਾਹ ਮਸ਼ਵਰਾ ਕੀਤਾ ਕਿ ਆਪਾਂ ਕਿੱਧਰ ਨੂੰ ਜਾਣਾ ਜੀ, ਦੱਸੋ ਖੁੱਡੀਆਂ ਜੀ ਕੀ ਕਰੀਏ? ਸਾਰਿਆਂ ਦੇ ਅੰਦਰ ਇੱਕ ਨਵੇਂ ਤਰ੍ਹਾਂ ਦਾ ਡਰ, ਨਵੇਂ ਤਰ੍ਹਾਂ ਦਾ ਭੈ ਆ ਹੈਗਾ। ਬਿਲਕੁਲ। ਖੁੱਡੀਆਂ ਬੋਲੇ, ਪਰ ਨਾਲ MLA ਬੋਲੇ ਨਹੀਂ ਸਮਝੌਤਾ ਕਰਾਉਣ ਲਈ, ਛੜਛੜਾਈ ਕਰਾਉਣ ਲਈ ਤਾਂ ਆਏ। ਹੁਣ ਪੰਜਾਬ ਦੇ ਵਿੱਚ ਨੇ ਨਗਰ ਨਿਗਮ, ਨਗਰ ਕੌਂਸਲ ਚੋਣਾਂ। ਜੀ ਸਹੀ ਹੈ। ਤੇ ਇਹ ਢੀਕਣਗੇ ਕਿਉਂਕਿ ਰੇੜਕਾ ਹੀ ਨਗਰ ਕੌਂਸਲ ਚੋਣਾਂ ਦਾ ਹੈ। ਜੀ ਸਹੀ ਹੈ। ਮਤਲਬ ਜਿੱਥੇ ਆ ਕੇ ਲਾਵਾ ਫੁੱਟਿਆ, ਉਹ ਨਿਗਮ ਚੋਣਾਂ ਤੇ ਆ ਕੇ ਫੁੱਟਿਆ। ਲਾਵਾ ਤਾਂ ਬਹੁਤ ਦੇਰ ਦਾ ਸੀ ਅੰਦਰ। ਇਹ ਜਲਾਲਤ ਸਿਰਫ ਕੁਰਸੀਆਂ ਲਈ ਚੱਲ ਰਹੇ ਨੇ। ਉਹ ਅੰਦਰੋਂ ਇਹਨਾਂ ਦਾ ਪੰਜਾਬੀਪਣਾ ਜਾਗਣਾ ਚਾਹੁੰਦਾ ਏ, ਪਰ ਲਾਲਸਾ ਇੰਨੀ ਹਾਵੀ ਹੋ ਜਾਂਦੀ, ਉਹਦੀ ਪਰਤ ਇੰਨੀ ਹਾਵੀ ਹੋ ਜਾਂਦੀ ਹੈ ਕਿ ਚੁੱਪ ਰਹਿ ਜਾਂਦੇ ਨੇ। ਖੁੱਡੀਆਂ ਦੀ ਪਹਿਲਾਂ ਜਾਗ ਗਈ ਜ਼ਮੀਰ, ਤੇ ਉਹ ਆਪਣੇ ਸੁਭਾਅ ਅਨੁਸਾਰ ਖੜੇ ਹੋ ਗਏ ਉੱਠ ਕੇ। ਜੀ। ਤੇ ਇਸ ਲਈ ਹੁਣ ਇਹ ਕੁੱਲ ਮਿਲਾ ਕੇ ਨਜ਼ਰ ਮਿਲਾ ਦਾ ਬਠਿੰਡਾ ਜ਼ਿਲ੍ਹੇ ਦੀਆਂ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਹੁਤ ਕੁਝ ਤੈਅ ਹੋਊਗਾ। ਜਾਂ ਪੰਜਾਬ ਦੇ ਨਿਗਮ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੀ ਸੋਚ ਅਨੁਸਾਰ ਉਹਨਾਂ ਦੀ ਇੱਛਾ ਅਨੁਸਾਰ ਜੇ ਆ ਜਾਂਦੇ ਨੇ, ਫਿਰ ਉਹ ਤੋਂ ਬਾਅਦ ਕੁਝ ਫੈਸਲਾ ਲੈਣਗੇ। ਹੋ ਸਕਦਾ ਹੈ ਹੁਣ ਹਿੰਮਤ ਨਾ ਕਰ ਪਾਉਣ ਬਾਹਰ ਕਰਨ ਦੀ, ਕਿਉਂਕਿ ਇੱਕ ਦੌਰ ਹੁੰਦਾ ਤੁਹਾਡਾ ਹੁਕਮ ਦੇਣ ਦਾ। ਜੀ। ਤੇ ਹੁਣ ਤੁਸੀਂ ਹੁਕਮ ਦੀ ਬਜਾਏ ਸਮਝੌਤੇ ਵਾਲੀ ਸਥਿਤੀ ਚ, ਡੈਮੇਜ ਕੰਟਰੋਲ ਵਾਲੇ ਤੁਸੀਂ ਆਪਣਾ, ਹਾਂ ਬਿਲਕੁਲ ਡੈਮੇਜ ਕੰਟਰੋਲ ਕਰਨ ਵਾਲੀ ਸਥਿਤੀ। ਜਦੋਂ ਇਸ ਲਈ
ਹੋ ਸਕਦਾ ਕਿ ਹੁਣ ਇਹ 6 ਮਹੀਨੇ ਹੈ ਨਾ, ਉਹ ਦੜ ਵੱਟ ਜਮਾਨਾ ਕੱਟ ਬੀਬੀ ਹੈ ਨਾ, ਉਸ ਫਾਰਮੂਲੇ ਤਹਿਤ ਕਿ ਚੁੱਪ ਰਹਿ ਕੇ ਵਕਤ ਲੰਘਾਉਣ ਕੇ ਦੇਖਦੇ ਆ ਅਗਲੀ ਵਾਰ ਕੀ ਹੁੰਦਾ। ਹਾਂ, ਇਹ ਤਾਂ ਤੈਅ ਹੀ ਹੈ। ਖੁੱਡੀਆਂ ਨੂੰ ਇੰਨਾ ਤਾਂ ਅਹਿਸਾਸ ਹੋ ਗਿਆ ਹੋਣਾ ਕਿ ਅਗਲੀ ਵਾਰ ਟਿਕਟ ਵੀ ਨਹੀਂ ਮਿਲਣੀ, ਹੋ ਸਕਦਾ ਚੋਣ ਵੀ ਨਾ ਲੜਾਉਣ। ਇਹ ਤਾਂ ਜੇ ਉਧਰੋਂ ਫੈਸਲੇ ਹੁੰਦੇ ਆ, ਤੇ ਜੇ ਤਾਕਤ ਭਗਵੰਤ ਮਾਨ ਜਾਂ ਪੰਜਾਬ ਵਾਲੀ ਲੀਡਰਸ਼ਿਪ ਦੇ ਹੱਥ ਆ ਜਾਂਦੀ ਆ ਤਾਂ ਖੁੱਡੀਆਂ ਵੱਡੇ ਚਿਹਰੇ ਹੋ ਸਕਦੇ ਆ। ਸਹੀ ਹੈ, ਬਿਲਕੁਲ। ਤੇ ਇਸ ਲਈ ਬਹੁਤ ਕੁਛ ਅਜੇ ਦੇਖਣ ਨੂੰ ਮਿਲੂਗਾ ਤੇ ਮੈਨੂੰ ਲੱਗਦਾ ਕਿ 29 ਤਰੀਕ ਦੇ ਨਤੀਜਿਆਂ ਤੋਂ ਬਾਅਦ, ਨਿਗਮ ਚੋਣਾਂ ਤੋਂ ਬਾਅਦ ਖੁੱਡੀਆਂ ਦੇ ਰਾਜਨੀਤਿਕ ਭਵਿੱਖ ਦਾ ਫੈਸਲਾ ਵੀ ਹੋ ਸਕਦਾ ਕਿ ਉਹ ਕੈਬਨਿਟ 'ਚ ਹੋਣਗੇ ਜਾਂ ਨਹੀਂ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ, ਜਿਵੇਂ ਤੁਸੀਂ ਭਗਵੰਤ ਮਾਨ ਦਾ ਜ਼ਿਕਰ ਕੀਤਾ, ਕਹਿੰਦੇ ਮਾਨ ਤੇ ਕੇਜਰੀਵਾਲ ਦੀ ਇੱਕ ਦੂਜੇ ਦੇ ਘਰ ਆਉਣੀ ਜਾਣੀ ਬੰਦ ਹੋ ਗਈ। ਪਹਿਲਾਂ ਤਾਂ ਸਾਹ ਵੀ ਨਹੀਂ ਲੈਂਦੇ ਸੀ, ਜਿੱਥੇ ਚੌਪਰ ਜਾਂਦਾ ਸੀ ਨਾਲ ਹੀ ਜਾਂਦੇ ਸੀ ਕਨੈਕਟਰ ਬਣ ਕੇ। ਦੇਖੋ, ਜਿੰਨਾ ਲੈਵਲ ਮੁੱਖ ਮੰਤਰੀ ਦੇ ਅਹੁਦੇ ਦਾ ਥੱਲੇ ਅੱਜ ਦੀ ਤਰੀਕ 'ਚ ਡੇਗਿਆ ਗਿਆ, ਇੰਨਾ ਕਦੇ ਨਹੀਂ ਡਿੱਗਿਆ। ਪੰਜਾਬ 'ਚ ਜੇ ਕਾਂਗਰਸ ਦਾ ਰਾਜ ਰਿਹਾ ਜੀ ਤਾਂ ਹਾਈ ਕਮਾਂਡ ਕਲਚਰ ਉਹਦਾ ਵੀ ਹਾਵੀ ਰਿਹਾ, ਪਰ ਏਦਾਂ ਨਹੀਂ ਸੀ ਕਿ ਉਹਦੇ ਲਈ ਲਾਲ ਕਾਰਪੇਟ ਵਿਛਾਉਣ ਜਾਂਦੇ ਹੁਣ ਪੰਜਾਬ ਦੇ ਮੁੱਖ ਮੰਤਰੀ ਜਦੋਂ ਦਿੱਲੀ ਆਉਂਦੇ ਸੀ, ਜਾਂ ਜੇ ਉੱਥੇ ਨੂੰ ਜਾਂਦੇ ਹੁਣ ਤਾਂ ਨੰਗੇ ਪੈਰੀ ਦਿੱਲੀ ਨੂੰ ਜਾਂਦੇ ਹੁਣ ਕਿ ਹਾਈ ਕਮਾਂਡ ਦੇ ਘਰੇ ਚੱਲੇ ਆ। ਏਦਾਂ ਨਹੀਂ ਰਿਹਾ। ਮੀਟਿੰਗ ਜਿਹੜੀਆਂ ਹੋ ਗਈਆਂ, ਕੁਛ ਹੋ ਗਈਆਂ ਉਸ ਪੱਧਰ ਤੇ, ਕੁਛ ਹੋ ਗਿਆ, ਕੋਈ ਫੋਨੀ ਚਿੱਠੀ ਪੱਤਰ ਕੋਈ ਆ ਗਿਆ, ਉਹਦੇ ਹਿਸਾਬ ਨਾਲ ਚੱਲਦੇ ਤਾਂ ਉਹਨਾਂ ਦੇ ਇਸ਼ਾਰਿਆਂ ਤੇ ਹੀ ਸੀ, ਪਰ ਐ ਖੁੱਲੀ ਖੇਡ ਨਹੀਂ ਸੀ ਕਿ ਜਿੱਦਣ ਜੀ ਕੀਤਾ ਝੋਲਾ ਚੱਕ ਕੇ ਚੜਿਆ ਜੀ ਕੇਜਰੀਵਾਲ ਜੀ ਜਹਾਜ਼ ਤੇ ਇੱਥੇ ਆ ਕੇ ਭਗਵੰਤ ਮਾਨ ਜੀ ਮੂਹਰੇ ਚੌਪਰ ਲੈ ਕੇ ਖੜੇ ਨੇ, ਜਿਵੇਂ ਆਪਾਂ ਪਿੰਡੋਂ ਰੇਲਵੇ ਸਟੇਸ਼ਨ ਤੋਂ ਲੈਣ ਜਾਈਏ ਕਿਸੇ ਨੂੰ ਸਕੂਟਰ ਲੈ ਕੇ, ਹੈ ਨਾ। ਸੋ ਆਹ ਹਾਲ ਬਣਾਇਆ ਵਾ ਸੀ ਤੁਸੀਂ। ਸੋ ਉਹ ਸਥਿਤੀ, ਏਦਾਂ ਦੀ ਸਥਿਤੀ ਨਹੀਂ ਹੋਈ ਤੇ ਇੱਥੇ ਕੋਠੀਆਂ ਲੈ ਦਿਓ ਜੀ, ਇੱਥੇ ਰਹਿਣ ਸਹਿਣ ਕਰਾ ਦਿਓ ਜੀ, ਇੱਥੇ ਖਾਣ ਪੀਣ ਕਰਾ ਦਿਓ ਜੀ, ਬਾਡੀਗਾਰਡ ਦੇ ਦਿਓ ਜੀ, ਹੈ ਨਾ। ਇਹ ਸਾਰਾ ਕੁਛ ਏਦਾਂ ਦਾ ਵਰਤਾਰਾ ਕਦੇ ਨਹੀਂ ਹੋਇਆ ਜੀ। ਪਰ ਹੁਣ ਦਿਨ ਇਹੋ ਜਿਹੇ ਆ ਗਏ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੇ ਸੁਰ ਮਿਲਣੇ ਬੰਦ ਹੋ ਗਏ। ਠੀਕ ਹੈ। ਔਰ ਇਹ ਲੋਕ ਸਭਾ ਚੋਣਾਂ ਦੀਆਂ ਟਿਕਟਾਂ ਸਮੇਂ ਵੀ ਹੋਇਆ। 2 ਟਿਕਟਾਂ ਭਗਵੰਤ ਮਾਨ ਆਪਣੇ ਦਮ ਤੇ ਆਪਣੀ ਮਰਜ਼ੀ ਤੇ ਵੰਡ ਗਏ, ਕਿਉਂਕਿ ਉਹਨਾਂ ਦੇ ਨਾਲ ਚੁਲਝੇ ਸੀ, ਥੋੜਾ ਜਿਹਾ ਅੰਦਰ ਸੀ, ਤੇ ਭਗਵੰਤ ਮਾਨ ਦਾ ਜੱਜ ਨਾਲ ਉਹਨਾਂ ਦਿਨਾਂ 'ਚ ਮਿਲਣ ਵੀ ਨਹੀਂ ਜਾਂਦੇ ਸੀ। ਤੇ ਫਿਰ ਅਗਲਿਆਂ ਦੀ ਵਾਰੀ ਆਈ ਤਾਂ ਅਗਲੇ, ਜਦ ਭਗਵੰਤ ਮਾਨ ਹਸਪਤਾਲ ਦਾਖਲ ਹੋਇਆ ਤਾਂ ਅਗਲੇ ਵੀ ਮਿਲਣ ਨਹੀਂ ਆਉਂਦੇ ਸੀ। ਇੱਥੋਂ ਤੱਕ ਕਿ ਪੰਜਾਬ ਦੇ ਐਮਐਲਏ ਵੀ ਪਹਿਲੀ ਵਾਰ ਤਾਂ ਹਿੰਮਤ ਨਹੀਂ ਕਰ ਸਕੇ ਸੀ ਕਿ ਅਸੀਂ ਜਾਈਏ ਖਬਰ ਲੈਣ ਜੀ। ਸਹੀ ਹੈ। ਸੋ ਤਣਾਅ ਤਾਂ ਅੰਦਰ ਹੈਗਾ ਪਹਿਲਾਂ ਤੋਂ ਜੀ, ਪਰ ਕੀ ਇਹਨਾਂ ਦਿਨਾਂ 'ਚ ਆ ਕੇ ਵਧਿਆ? ਕੀ ਖੁੱਡੀਆਂ ਆਪਣੇ ਆਪ ਹੀ ਬੋਲੇ ਕਿ ਭਗਵੰਤ ਮਾਨ ਦੇ ਪਾਲੇ 'ਚੋਂ ਬੋਲੇ? ਕਿੱਧਰੋਂ ਬੋਲੇ? ਇਹ ਵੀ ਆਮ ਆਦਮੀ ਪਾਰਟੀ ਮਹਿਸੂਸ ਕਰਦੀ ਹੈ, ਇਹਨਾਂ ਦੀ ਹਾਈ ਕਮਾਂਡ, ਕਿ ਕਿਤੇ ਕਿ ਜੇ ਭਗਵੰਤ ਮਾਨ ਪਹਿਲੀ ਬੈਠਕ 'ਚ ਆਉਂਦੇ ਨੇ ਇਹਨਾਂ ਦੀ ਜਲੰਧਰ ਵਾਲੀ 'ਚ, ਤੇ ਦੂਈ ਬੈਠਕ 'ਚ ਸਿਰਫ ਆਨਲਾਈਨ ਆਉਂਦੇ ਨੇ, ਤੇ ਤੀਜੀ ਲੁਧਿਆਣੇ ਵਾਲੀ 'ਚ ਆਉਂਦੇ ਹੀ ਨਹੀਂ। ਇਹਦੇ ਵੀ ਤਾਂ ਅਰਥ ਨੇ। ਤੇ ਜੇ ਉਹ ਆਪਣੇ ਦਿੱਲੀ ਵਾਲੇ ਹਕਾਮਾਂ ਦੀ ਹਾਜ਼ਰੀ 'ਚ ਕਹਿੰਦੇ ਨੇ ਕਿ ਦਿੱਲੀ ਤੋਂ ਸ਼ਤਾਬਦੀ ਦੀਆਂ ਟਿਕਟਾਂ ਮਿਲਣਗੀਆਂ, ਐਮਐਲਏ ਦੀਆਂ ਟਿਕਟਾਂ ਮੈਂ ਦਊਂ ਇੱਥੋਂ, ਤਾਂ ਇਹਦੇ ਵੀ ਅਰਥ ਨੇ। ਸਹੀ ਹੈ ਜੀ। ਇੱਥੇ ਹੀ ਨਹੀਂ ਮਾਮਲਾ ਨਿਬੜਿਆ ਜੀ। ਹਾਈ ਕਮਾਂਡ ਨਹੀਂ ਚਾਹੁੰਦੀ ਸੀ ਕਿ ਸਰਜੀਤ ਸਿੰਘ ਰੱਖੜਾ ਨੂੰ ਪਾਰਟੀ 'ਚ ਲਿਆਂਦਾ ਜਾਵੇ। ਠੀਕ ਆ। ਭਗਵੰਤ ਮਾਨ ਨੇ ਇਹਨਾਂ ਦੇ ਉੱਪਰ ਦੀ ਜਾ ਕੇ ਰੱਖੜਾ ਨੂੰ ਸ਼ਾਮਲ ਵੀ ਕੀਤਾ ਤੇ ਥਾਪੜਾ ਵੀ ਦਿੱਤਾ ਕਿ ਸਮਾਣਾ ਤੋਂ ਤੁਸੀਂ ਕਰੋ ਤਿਆਰੀ। ਇੱਥੋਂ ਤੱਕ ਹੀ ਨਹੀਂ, ਉਹਨਾਂ ਨੇ ਤਾਂ ਇਹ ਵੀ ਕੋਸ਼ਿਸ਼ ਸ਼ੁਰੂ ਕਰਤੀ ਕਿ ਮੈਂ ਤੈਨੂੰ ਮੰਡੀ ਬੋਰਡ ਦਾ ਚੇਅਰਮੈਨ ਬਣਾਉਣਾ, ਰੱਖੜਾ ਸਾਹਿਬ ਤਿਆਰੀ ਕਰ ਲਓ। ਅੱਛਾ। ਤੇ ਮੰਡੀ ਬੋਰਡ ਦਾ ਚੇਅਰਮੈਨ ਬਰਸਟ, ਜਿਹੜਾ ਕੈਪਟਨ ਅਮਰਿੰਦਰ ਦਾ ਕਿਸੇ ਸਮੇਂ ਖਾਸ ਰਿਹਾ, ਉਹ ਕਹਿੰਦਾ ਚੇਅਰਮੈਨ ਹੀ ਤਾਂ ਇੱਕ ਪਾਸੇ, ਮੈਂ ਤਾਂ ਅਗਲੀ ਵਾਰ ਸਮਾਣੇ ਤੋਂ ਚੋਣ ਲੜਨੀ ਸੀ, ਕਿ ਮੈਨੂੰ ਪਤਾ ਹੀ ਸੀ ਕਿ ਅਗਲੀ ਵਾਰ ਜੋੜੇ ਮਾਜਰੇ ਦੀ ਟਿਕਟ ਤਾਂ ਇਕੱਠ ਹੋਣੀ ਆ। ਕਾਂਗਰਸੀ ਵਾਲਾ ਕੰਮ ਇੱਧਰ ਚੱਲ ਪਿਆ, ਤੇ ਇਸ ਲਈ ਉਹ ਜਨਾਬ ਜਾ ਕੇ ਕੇਜਰੀਵਾਲ ਦੀ ਸ਼ਰਨ 'ਚ ਪਹੁੰਚ ਗਏ ਕਿ ਜੀ ਆਹ ਕੀ ਹੋ ਰਿਹਾ, ਮੇਰੀ ਚੇਅਰਮੈਨੀ ਵੀ ਖੋਣ ਨੂੰ ਫਿਰਦੇ ਨੇ ਤੇ ਗਾਹਾਂ ਨੂੰ ਮੈਨੂੰ ਟਿਕਟ ਨਹੀਂ, ਮੈਂ ਤਾਂ ਤਿਆਰੀ ਕਰੀ ਬੈਠਾ ਜੀ ਸਾਰੀ। ਤੇ ਕੇਜਰੀਵਾਲ ਜੀ ਕਹਿੰਦੇ ਕੋਈ ਬਾਤ ਨਹੀਂ, ਮੈਂ ਕਰਤਾ ਹੂੰ ਬਾਤ। ਬੰਦ ਕਮਰਾ ਬੈਠਕ ਜਿਹੜੀ ਆਪਾਂ ਗੱਲਾਂ ਕਰ ਰਹੇ ਸੀ ਕਿ ਕੇਜਰੀਵਾਲ 2 ਦਿਨ ਆਏ, ਉਹ 2 ਦਿਨਾਂ 'ਚੋਂ ਸਾਰੇ ਐਮਐਲਏ ਨੂੰ ਇਕੱਠਿਆਂ ਬੁਲਾ ਕੇ ਗੱਲ ਨਹੀਂ ਕਰ ਪਾਏ। ਉਹਨੂੰ ਡਰ ਪੈ ਗਿਆ ਕਿ ਕਿਤੇ ਇਕੱਠੀ ਬਗਾਵਤ ਨਾ ਹੋ ਜਾਵੇ, ਇਕੱਠੇ ਸਵਾਲ ਨਾ ਕਰਨ, ਇੱਕ ਬੋਲ ਪਿਆ ਤੇ 2 ਬੋਲ ਪਏ। ਇਸ ਲਈ ਕੱਲਿਆਂ ਨੂੰ ਜੇ ਮਿਲਣਾ ਤਾਂ ਉਹਨਾਂ 'ਚੋਂ ਕੁਝ ਲੀਡਰਾਂ ਨੂੰ ਬੁਲਾਇਆ ਗਿਆ, ਜਿਨ੍ਹਾਂ 'ਚ ਬਰਸਟ ਵੀ ਇੱਕ ਸੀਗੇ। ਅੱਛਾ, ਠੀਕ ਹੈ। ਤੇ ਉਹ ਸਾਰਾ ਮਾਮਲਾ ਲੈ ਕੇ ਜਨਾਬ ਦਿੱਲੀ ਨੂੰ 2 ਦਿਨਾਂ ਬਾਅਦ ਚਲੇ ਗਏ ਜੀ। ਹੁਣ 2 ਦਿਨਾਂ ਬਾਅਦ ਉੱਥੇ ਭਗਵੰਤ ਮਾਨ ਨੂੰ ਬੁਲਾਇਆ ਗਿਆ। ਠੀਕ ਹੈ ਜੀ। ਭਗਵੰਤ ਮਾਨ ਜੀ ਸੰਜੀਵ ਅਰੋੜਾ ਨੂੰ ਜੇਲ੍ਹ 'ਚ ਮਿਲਣ ਗਿਆ, ਹਾਲ ਚਾਲ ਪੁੱਛਣਗੇ ਤੇ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਪਰ ਇਸ ਵਾਰ ਮੁਲਾਕਾਤ ਨਾ ਕੇਜਰੀਵਾਲ ਦੇ ਘਰੇ ਹੋਊਗੀ ਤੇ ਨਾ ਜੇ ਇੱਥੇ ਆਏ ਸੀ ਤਾਂ ਨਾ ਇੱਥੇ ਭਗਵੰਤ ਮਾਨ ਦੀ ਕਿਸੇ ਸਾਂਝੀ ਥਾਂ ਤੇ ਹੋਈ। ਹੁਣ ਗਵਲਾ ਰਾਹ ਲੱਭਿਆ ਜਾ ਰਿਹਾ, ਜਦੋਂ ਮਨ ਮੁਟਾਵ ਹੋ ਜਾਵੇ ਤਾਂ ਅਗਲਾ ਕਹਿੰਦਾ ਥੋੜਾ ਜਿਹਾ ਤੂੰ ਆ ਜਾ, ਥੋੜਾ ਜਿਹਾ ਮੈਂ ਆ ਜਾ, ਫਲਾਣੀ ਥਾਂ ਬਹਿ ਜਾਾਂਗੇ। ਸਹੀ ਹੈ।
ਹੁਣ ਕਪੂਰਥਲਾ ਹਾਊਸ 'ਚ ਮੀਟਿੰਗ ਹੋਊਗੀ। ਕਪੂਰਥਲਾ ਹਾਊਸ ਜਿਹੜਾ ਕਿਸੇ ਸਮੇਂ ਇਹਨਾਂ ਨੇ ਮੈਰਿਜ ਪੈਲਸ ਬਣਾ ਕੇ ਰੱਖ ਲਿਆ ਸੀ, ਮੰਗਣੀ ਇੱਥੇ ਕਰ ਲਓ, ਵਿਆਹ ਇੱਥੇ ਕਰ ਲਓ, ਰਾਘਵ ਚੱਡਾ ਹੋਵੇ ਚਾਹੇ ਕੇਜਰੀਵਾਲ ਦੇ ਜਵਾਕ ਦਾ ਵਿਆਹ ਹੋਵੇ, ਹੈਨਾ। ਉਹ ਤੋਂ ਬਾਅਦ ਚੋਣਾਂ ਦੇ ਵਿੱਚ ਉਸਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ ਸੀ, ਕੰਧਾਂ ਟੱਪ ਕੇ ਭੱਜਣਾ ਪੈ ਗਿਆ ਸੀ ਜਦੋਂ ਰੇਡ ਪਈ ਸੀ ਉੱਥੇ। ਸਹੀ ਹੈ, ਬਿਲਕੁਲ। ਤੇ ਉੱਥੇ ਇੱਕ ਕਮਰਾ ਮਿਲਿਆ ਸੀ ਭਗਵੰਤ ਮਾਨ ਨੂੰ, ਸਣੇ ਬੇਬੇ ਸਣੇ ਪਰਿਵਾਰ ਰਹਿਣ ਨੂੰ। ਉਹ ਕਪੂਰਥਲਾ ਹਾਊਸ 'ਚ ਮੁੜ ਕੇ ਪੰਜਾਬ ਦੇ ਹੱਥ ਕੁੰਜੀਆਂ ਆ ਗਈਆਂ, ਕੰਟਰੋਲ ਭਗਵੰਤ ਮਾਨ ਦੇ ਹੱਥਾਂ ਹੁਣ ਸਾਰੇ ਕਪੂਰਥਲਾ ਹਾਊਸ ਦਾ। ਜੀ ਸਹੀ ਹੈ, ਬਿਲਕੁਲ। ਤੇ ਉੱਥੇ ਬੁਲਾਇਆ ਕੇਜਰੀਵਾਲ ਨੂੰ। ਇਹਦਾ ਮਤਲਬ ਜੇ ਤੁਸੀਂ ਤੀਜੀ ਥਾਂ ਬੈਠ ਰਹੇ ਹੋ ਤੇ ਤੁਹਾਡੇ ਸੁਰ ਵਿਗੜ ਚੁੱਕੇ ਨੇ ਹੁਣ। ਤੇ ਇਹ ਸਾਰੀਆਂ ਚੀਜ਼ਾਂ ਕਾਫੀ ਕੁਛ ਤੈਅ ਕਰਨਗੀਆਂ ਕਿ ਕੀ ਭਗਵੰਤ ਮਾਨ ਆਪਣਾ ਗਰੁੱਪ ਬਣਾ ਰਹੇ ਨੇ, ਕੀ ਭਗਵੰਤ ਮਾਨ ਆਪਣਾ ਧੜਾ ਮਜ਼ਬੂਤ ਕਰ ਰਹੇ ਨੇ, ਕੀ ਭਗਵੰਤ ਮਾਨ ਆਪਣੀ ਧਿਰ ਖੜੀ ਕਰ ਰਹੇ ਨੇ, ਕੀ ਕੇਜਰੀਵਾਲ ਸਾਰੇ ਨੂੰ ਟੈਕਲ ਕਰਨ 'ਚ ਕਾਮਯਾਬ ਹੋ ਜਾਣਗੇ। ਕਿਉਂਕਿ ਹੁਣ ਆਖਰੀ ਦਾ ਏ, ਥੱਲੇ ਤੱਕ ਵਾਲੇ ਸਾਰੇ ਪਿਟਲੇ ਸਾਰੇ ਤੌਰ ਤੇ ਹੁਣ ਕੱਲਾ ਕੇਜਰੀਵਾਲ ਹੈ। ਇਹ ਭੱਜਦਾ, ਇਹਨੂੰ ਭਜਾਉਂਦੇ ਨੇ, ਜਾਂ ਇਹ ਮਜਬੂਰੀ ਹੈ, ਜਾਂ ਇਹ ਰਾਜਨੀਤਿਕ ਚਾਲ ਹੈ ਕਿ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਗੱਲ ਬਿਠਾ ਦੋ ਕਿ ਲਓ ਵੀ ਦਿੱਲੀ ਵਾਲੇ ਤੌਰ ਤੇ ਭਗਵੰਤ ਮਾਨ ਨੇ ਆਪਾਂ ਐਂ ਵੋਟਾਂ ਕੁੱਟ ਲਈਏ। ਬਹੁਤ ਕੁਛ ਰਾਜਨੀਤੀ 'ਚ ਮੈਂ ਅਕਸਰ ਗੱਲ ਕਰ ਦਿੰਦਾ ਕਿ ਜੋ ਹੋ ਰਿਹਾ ਹੁੰਦਾ ਦਿਖਦਾ ਨਹੀਂ, ਉਹ ਅਸਲੀ ਨਹੀਂ ਹੁੰਦਾ, ਤੇ ਜੋ ਹੋ ਰਿਹਾ ਹੁੰਦਾ ਉਹ ਦਿਖਦਾ ਨਹੀਂ ਹੁੰਦਾ। ਸਹੀ ਹੈ, ਬਿਲਕੁਲ। ਤੋ ਇਸ ਲਈ ਜਾਂ ਫਿਰ ਉਹ ਵੱਡਾ ਖਿਲਾੜੀ, ਵੱਡੀ ਖੇਡ ਖੇਡਣ ਵਾਲਾ, ਉਹ ਇਹਨਾਂ ਨਾਲ ਖੇਡ ਰਿਹਾ ਹੈ ਕਿ ਇਹ ਸਾਰਾ ਕੁਝ ਬੀਜੇਪੀ ਦੇ ਲਈ ਰਾਹ ਪੱਧਰਾ ਕਰਨ ਵਾਲੀ ਕਵਾਇਦ ਤਾਂ ਨਹੀਂ, ਇਹ ਵੀ ਪਹਿਲੂ ਹੈਗਾ। ਜੀ ਬਿਲਕੁਲ ਸਹੀ ਹੈ। ਤੇ ਪੰਜਾਬ ਦੇ ਵਿੱਚ ਕਹਿੰਦੇ ਨਿਗਮ ਚੋਣਾਂ ਬੈਲਟ ਪੇਪਰ ਦੇ ਰਾਹੀਂ ਹੋਣਗੀਆਂ ਜੀ। ਬਿਲਕੁਲ ਜੀ, ਇਹ ਲੰਮੀ ਜੱਦੋਜਹਿਦ ਸੀ, ਲਗਾਤਾਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਇਹ ਮਾਮਲੇ ਚੱਲ ਰਹੇ ਸੀਗੇ। 3-4 ਪਟੀਸ਼ਨਾਂ ਪੈ ਗਈਆਂ ਸੀਗੀਆਂ। ਫਿਰ ਈਵੀਐਮ ਮਸ਼ੀਨਾਂ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਤੋਂ ਸਵਾਲ ਪੁੱਛਿਆ ਰਿਹਾ ਸੀ। ਉਹ ਕਹਿੰਦੇ ਜੀ ਤੋਰਤੀਆਂ ਜੀ, ਰਾਜਸਥਾਨ ਤੋਂ ਤੁਰ ਪਈਆਂ ਜੀ, ਅੰਬਾਲੇ ਪਹੁੰਚ ਗਈਆਂ ਜੀ, 1 ਦਿਨ ਦੀ ਉਹ ਪ੍ਰਕਿਰਿਆ ਜੀ, ਗੱਲ ਹੋ ਜੂ ਜੀ। ਪੰਜਾਬ ਚੋਣ ਕਮਿਸ਼ਨ ਕਹਿੰਦਾ ਜੀ ਤਿਆਰੀ ਲਈ ਆ ਕੁਛ ਚਾਹੀਦਾ ਜੀ, ਬੈਲਟ ਪੇਪਰ ਨਵੇਂ ਪਾਉਣੇ ਪੈਣੇ ਆ ਜੀ, ਅਸੀਂ ਦੂਏ ਛਪਾ ਲਏ ਜੀ, ਮਸ਼ੀਨਾਂ ਦੇ ਹਿਸਾਬ ਨਾਲ ਤਿਆਰੀ ਕਰਨੀ ਪਊਗੀ ਜੀ, ਕਾਫੀ ਕੁਛ। ਸਹੀ ਗੱਲ ਤਾਂ ਇਹ ਕਿ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਸੀ ਕਿ ਈਵੀਐਮ ਰਾਹੀਂ ਹੋਣ, ਕਿਉਂਕਿ ਜਿਹੜੇ ਜੀ ਉਹਨਾਂ ਦੇ ਐਮਐਲਏ ਦੇ ਬੋਲ ਆ ਰਹੇ ਨੇ ਉੱਥੋਂ ਅੰਦਾਜ਼ਾ ਲਾ ਲਓ ਕਿ ਕਰਨਾ ਕੀ ਚਾਹੁੰਦੇ ਆ। ਆਪਾਂ ਤਾਂ ਕੱਲ ਗੱਲ ਕਰ ਰਹੇ ਸੀ ਨਾ ਕਿ ਜੇ ਪਰਚੀਆਂ ਰਾਹੀਂ ਵੋਟਾਂ ਪੈਂਦੀਆਂ ਤਾਂ ਉੱਥੇ ਖੇਲਾ ਹੋ ਜਾਂਦਾ। ਪਹਿਲੀਆਂ ਪਾਰਟੀਆਂ ਵੀ ਕਰਦੀਆਂ ਰਹੀਆਂ, ਪਰ ਪਹਿਲੀਆਂ ਪਾਰਟੀਆਂ ਜੇ ਕਰਦੀਆਂ ਸੀ ਉਹ ਦੱਸਦੀਆਂ ਨਹੀਂ ਸੀ, ਬਸ ਬੋਲਦੀਆਂ ਨਹੀਂ ਸੀ ਆਪਣੇ ਮੂੰਹ। ਲੋਕ ਇਹ ਕਹਿੰਦੇ ਸੀ ਕਿ ਏਦਾਂ ਕਰਕੇ, ਪਤਾ ਸਭ ਨੂੰ ਹੁੰਦਾ ਸੀ, ਪਰ ਇਹ ਤਾਂ ਕਹਿ ਕੇ ਕਰਦੇ ਆ। ਇਹਨਾਂ ਦਾ ਐਮਐਲਏ ਸ਼ਤਰਾਣੇ ਵਾਲਾ ਕਹਿੰਦਾ ਚਿੰਤਾ ਨਾ ਕਰੋ, 17 ਦੀਆਂ 17 ਜਿੱਤਾਂਗੇ, ਉਹੀ ਮੈਨੂੰ ਵੋਟਾਂ ਮੰਗਣ ਲਾਇਆ। ਕਹਿੰਦਾ ਇਹਨੇ ਮੈਂ ਤੈਨੂੰ ਕਿਹਾ ਸੀ ਕਿ ਵੋਟਾਂ ਦੀ ਕਰੋੜ ਆਪਾਂ ਕਾਗਜ਼ ਭਰੇ ਕਰਾਉਣੇ ਤੇ ਤੂੰ ਅੱਜ ਲੱਡੂ ਵੰਡਦਾ। ਸਹੀ ਆ, ਦੇਖ ਲਓ। ਤੇ ਕਹਿੰਦਾ ਚੱਲ ਕੋਈ ਨਾ, ਹੁਣ ਜੇ ਵੋਟਾਂ ਮੰਗਣ ਤੇ ਆ ਕੇ 17 ਨੇ 17 ਜਿੱਤਾਂਗੇ, ਤੇ ਜੇ ਮਾੜੀ ਮੋਟੀ ਕਸਰ ਰਹਿ ਗਈ ਤਾਂ ਕੁੰਡਾ ਲਾ ਕੇ ਕਰ ਲਾਂਗੇ। ਕਹਿੰਦਾ ਪੂਰੀ ਠੀਕ ਆ। ਇੱਕ ਐਮਐਲਏ ਹੈ, ਚੁਣਿਆ ਨੁਮਾਇੰਦਾ, ਪਰਚਾ ਹੋਣਾ ਚਾਹੀਦਾ। ਚੋਣ ਕਮਿਸ਼ਨ ਦੀਆਂ ਅੱਖਾਂ ਜੇ ਮੋਦੀ ਦੇ ਲਈ, ਮੋਦੀ ਦੀ ਪਾਰਟੀ ਦੇ ਲਈ ਬੰਦ ਨੇ ਭਾਰਤ ਦੀਆਂ, ਤਾਂ ਪੰਜਾਬ ਦੇ ਚੋਣ ਕਮਿਸ਼ਨ ਦੀਆਂ ਅੱਖਾਂ ਕੇਜਰੀਵਾਲ ਲਈ, ਭਗਵੰਤ ਮਾਨ ਲਈ ਬੰਦ ਨੇ। ਸਭ ਇੱਕੋ ਸਾਰ ਨੇ। ਇਹ ਪਿੱਟਦੇ ਆ ਨਾ ਕਿ ਈਡੀ ਸੀਬੀਆਈ ਸਾਡੇ ਤੇ ਇਹ ਕੁਛ ਕਰ ਰਹੀ ਹੈ ਤੇ ਤੁਸੀਂ ਕੀ ਜੋ ਕੁਛ ਕਰ ਰਹੇ ਹੋ, ਸਭ ਬਰਾਬਰ। ਜਿਹਦਾ ਜਿੰਨਾ ਧੱਕਾ, ਜਿੰਨਾ ਜ਼ੋਰ ਚੱਲਦਾ ਰਾਜਨੀਤੀ 'ਚ, ਓਨਾ ਕਰ ਰਿਹਾ। ਸਹੀ ਹੈ। ਸੋ ਨਾ ਲੋਕਤੰਤਰ ਦਾ ਫਿਕਰ, ਨਾ ਲੋਕਾਂ ਦਾ ਫਿਕਰ ਹੈ। ਸੋ ਇਸ ਲਈ ਇਹ ਬੋਲ ਕਿਤੇ ਨਾ ਕਿਤੇ ਸਾਬਤ ਕਰਦੇ ਨੇ ਕਿ ਚੋਣਾਂ ਤੁਸੀਂ ਡੰਡੇ ਦੇ ਜ਼ੋਰ ਤੇ, ਤਾਕਤ ਦੇ ਜ਼ੋਰ ਤੇ, ਪੁਲਿਸ ਦੇ ਜ਼ੋਰ ਤੇ, ਪ੍ਰਸ਼ਾਸਨ ਦੇ ਜ਼ੋਰ ਤੇ ਧੱਕੇ ਨਾਲ ਜਿੱਤਣਾ ਚਾਹੁੰਦੇ ਹੋ। ਤੁਹਾਨੂੰ ਪਤਾ ਹੈ ਕਿ ਜਿੱਤ ਦਾ ਸੁਨੇਹਾ ਵਿਧਾਨ ਸਭਾ ਚੋਣਾਂ ਜਾਣਾ, ਪਰ ਜੇ ਜ਼ਿਆਦਾ ਨੱਪਿਆ ਇਹ ਕੰਮ ਤਾਂ ਉਲਟਾ ਪੈ ਜਾਂਦਾ ਵਿਧਾਨ ਸਭਾ ਚੋਣਾਂ 'ਚ। ਧਿਆਨ ਰੱਖਿਓ। ਸਹੀ। ਸੋ ਹੁਣ ਬੇਸ਼ੱਕ ਮਾਨਯੋਗ ਅਦਾਲਤ ਨੇ ਤਿੰਨੇ ਪਟੀਸ਼ਨਾਂ, ਮਾਨਯੋਗ ਹਾਈ ਕੋਰਟ ਨੇ ਤਿੰਨੇ ਪਟੀਸ਼ਨਾਂ ਰੱਦ ਕਰਦਿਆਂ ਹੋਏ ਕਹਿਤਾ ਕਿ ਠੀਕ ਹੈ ਜਾਓ, ਚੋਣਾਂ ਹੁਣ ਬੈਲਟ ਪੇਪਰਾਂ ਹੀ ਕਰਾਓ, ਕਿਉਂਕਿ 3 ਤਾਂ ਦਿਨ ਰਹਿ ਗਏ ਜੀ। ਅੱਜ 23 ਤਰੀਕ ਤਾਂ ਅੱਜ ਚੜ੍ਹ ਗਈ, ਸਾਡੇ ਤਾਂ 23, 24, 25 3 ਦਿਨ ਨੇ। ਕੱਲ ਨੂੰ ਤਾਂ ਚੋਣ ਪ੍ਰਚਾਰ ਬੰਦ ਹੋ ਜਾਣਾ 24 ਸ਼ਾਮ ਨੂੰ ਤਾਂ। ਸੋ ਦਿਨ ਕਿਹੜੇ ਨੇ। ਸੋ ਇਹ ਜੀ ਤਿਆਰੀ ਵੀ ਸਵਾਲ ਹੈ, ਸਾਰਾ ਕੁਛ ਹੈ। ਤੇ ਇਸ ਲਈ ਹੁਣ ਇਹ ਤੈਅ ਨਹੀਂ ਜੀ ਕਿ ਨਿਗਮ ਚੋਣਾਂ, ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਦੀਆਂ ਚੋਣਾਂ ਜਿਹੜੀਆਂ 26 ਤਰੀਕ ਨੂੰ ਵੋਟਾਂ ਪੈਣੀਆਂ ਨੇ, 29 ਨਤੀਜੇ ਆਉਣੇ ਨੇ, ਉਹ ਬੈਲਟ ਪੇਪਰ ਰਾਹੀਂ ਹੋਣਗੇ। ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਕਾਕਰੋਚ ਦੀ, ਹੁਣ ਉਹਦੀ ਗੱਲ ਤਾਂ ਕਹਿੰਦੇ ਛੱਡਣੀ ਪੈਣੀ ਹੈ। ਟਰੰਪ ਨਾਂ ਦਾ ਝੋਟਾ ਕੋਈ ਮਸ਼ਹੂਰ ਹੋ ਗਿਆ ਜੀ। ਦੇਖੋ, ਕਾਕਰੋਚ ਵਾਲੀ ਗੱਲ ਚੱਲ ਤਾਂ ਖੂਬ ਗਈ, ਪਰ ਉਹ ਹੁਣ ਕਈ ਤਰ੍ਹਾਂ ਦੀਆਂ ਨਾਲ ਪੈਰਲ ਸ਼ੁਰੂ ਹੋ ਗਿਆ ਕਿ ਜੀ ਇਹ ਕਿਤੇ ਇਹ ਤਾਂ ਨਹੀਂਗਾ ਕਿ ਜਿਹੜਾ ਲੋਕਾਂ ਦਾ ਹੁਣ ਇਹਨਾਂ ਦਲਾਂ ਤੋਂ ਵੀ ਮੋਹ ਭੰਗ ਹੋ ਰਿਹਾ, ਉਹਦੇ ਬਰਾਬਰ ਇੱਕ ਨਵੀਂ ਧਿਰ ਹੋਰ ਖੜੀ ਕਰ ਲਓ ਕਿ ਇੱਧਰ ਨੂੰ ਲੈ ਜਾਓ ਸਾਰਾ ਕੁਛ, ਹੈ ਨਾ। ਕਿ ਇਹ ਰਾਜਨੀਤਿਕ ਪਿੱਛੇ ਕੁਝ ਨਾ ਵੀ ਹੋਵੇ, ਹੁਣ ਬਾਅਦ ਚੋਂ ਤਾਂ ਨਹੀਂ ਪਹੁੰਚ ਬਰੋਜ ਕੀਤੀ ਜਾ ਸਕਦੀ, ਸਹੀ ਹੈ, ਬਿਲਕੁਲ। ਇਹ ਕਿੰਨਾ ਕੁਛ ਮਤਲਬ ਰਲ ਗੜਾ ਇੰਨਾ, ਅਸੀਂ ਕਿੰਨੀ ਛੇਤੀ ਕਿਸੇ ਚੀਜ਼ ਤੋਂ ਪ੍ਰਭਾਵਿਤ ਹੁੰਦੇ ਕਿ ਅਸੀਂ ਹੜ ਲਿਆ ਦਿੰਦੇ ਹਾਂ ਉਹ ਸਾਰੀਆਂ ਚੀਜ਼ਾਂ ਦਾ, ਹੈ ਨਾ। ਇਹ ਵੀ ਇੱਕ ਨਜ਼ਾਰਾ ਦਿਖਦਾ ਕਿ ਅਸੀਂ ਲਾਈ ਲੱਗ ਕਿੰਨੇ ਆ। ਪਰ ਉਸ ਅਭਿਜੀਤ ਦੀਪਕੇ ਜਿਹੜਾ ਮਹਾਰਾਸ਼ਟਰ ਨਾਲ ਸੰਬੰਧਿਤ ਹੈ ਮੁੰਡਾ, ਜਿਹੜਾ ਅਮਰੀਕਾ ਰਹਿ ਰਿਹਾ ਹੈ ਨਾ, ਉਹਦੇ ਮਾਪੇ ਬਹੁਤ ਫਿਕਰਮੰਦ ਨੇ। ਉਹ ਕਹਿੰਦੇ ਸੀ 2-3 ਰਾਤਾਂ ਤੋਂ ਸੁੱਤੇ ਨੇ। ਠੀਕ ਹੈ ਜੀ।
ਉਹ ਕਹਿੰਦੇ ਸਾਨੂੰ ਇਸ ਗੱਲ ਦਾ ਡਰ ਹੈ ਕਿ ਜਦੋਂ ਕੋਈ ਬੰਦਾ ਮਸ਼ਹੂਰ ਹੋ ਜਾਂਦਾ ਤਾਂ ਉਹਦੇ ਦੁਸ਼ਮਣ ਬਹੁਤ ਪੈਦਾ ਹੋ ਜਾਂਦੇ। ਉਹ ਕਹਿੰਦੇ ਪਤਾ ਨਹੀਂ ਜੀ ਉਹਦੇ ਤੋਂ ਉੱਥੇ ਨਾ ਕੋਈ ਕਾਰਵਾਈ ਕਰਾ ਦੇਣ, ਕਿਉਂਕਿ ਪੇਜ ਪੂਜ ਤਾਂ ਬੰਦ ਕਰਾਈ ਜਾਂਦੇ ਆ ਨਾ। ਉਹ ਪਹਿਲਾਂ ਉਹਦੇ ਵਾਲਾ ਬੰਦ ਕਰਾਤਾ, ਟਵੀਟ ਵਾਲਾ ਉਹਦਾ ਪੇਜ ਆ ਉਹ ਦੁਬਾਰਾ ਸ਼ੁਰੂ ਹੋ ਗਿਆ, ਠੀਕ ਹੈ। ਤੇ ਉਹ ਤੋਂ ਬਾਅਦ ਉਹਨੇ ਹੁਣ ਇੱਕ ਨਵੀਂ ਨੀਟ ਪੇਪਰ ਦੇ ਖਿਲਾਫ ਮੁਹਿੰਮ ਵਿੱਢਤੀ ਕਿ ਲਿਆਓ ਵੀ ਤੁਸੀਂ ਕਰੋ ਸ਼ੁਰੂ ਕਿ ਆਪਾਂ ਅਸਤੀਫਾ ਲਈਏ ਸਿੱਖਿਆ ਮੰਤਰੀ ਦਾ। ਉਹ ਕਹਿੰਦੇ ਸਾਨੂੰ ਤਾਂ ਇਹ ਡਰ ਹੈ ਕਿ ਜੇ ਉਹ ਕੱਲ ਨੂੰ ਭਾਰਤ ਆਇਆ ਤਾਂ ਕਿਤੇ ਉਹਨੂੰ ਉਤਰਦੇ ਨੂੰ ਗ੍ਰਿਫਤਾਰ ਨਾ ਕਰ ਦੇਣ, ਇਹ ਸਥਿਤੀ। ਫਿਰ ਇੱਕ ਹੋਰ ਨਰੇਟਿਵ ਚਲਾਇਆ ਕਿ ਉਹਦੇ ਪੇਜ ਦੇ ਉੱਤੇ, ਕਾਂਗਰਸ ਜਨਤਾ ਪਾਰਟੀ ਦੇ ਪੇਜ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਜਿਹੜੇ ਫੋਲੋਅਰ ਬਣਨੇ ਨੇ ਉਹ ਤਾਂ ਪਾਕਿਸਤਾਨੀ ਨੇ ਜੀ ਵਾਲੇ। ਜੀ ਸਹੀ ਹੈ, ਉਹ ਤਾਂ ਵਿਦੇਸ਼ੀ ਨੇ ਜੀ ਵਾਲੇ। ਮਤਲਬ ਕੋਈ ਅਧਿਕਾਰ ਕਿਸੇ ਕੋਲ ਨਹੀਂ ਸੀ। ਮੈਂ ਫਿਰ ਉਹ ਤੱਥਾਂ ਦੇ ਮਗਰ ਤੱਕ ਗਿਆ। ਠੀਕ ਹੈ ਜੀ। ਤੇ ਜਦੋਂ ਮੈਂ ਉਹਦੀ ਜਾਂਚ ਪੜਤਾਲ ਕੀਤੀ ਤਾਂ ਇਹ ਨਿਰਾ ਝੂਠ ਨਿਕਲਿਆ ਜੀ। ਕਾਂਗਰਸ ਜਨਤਾ ਪਾਰਟੀ ਦੇ ਇੰਸਟਾਗ੍ਰਾਮ ਵਾਲੇ ਪੇਜ ਦੇ ਉੱਤੇ 96% ਫੋਲੋਅਰ ਭਾਰਤੀ ਨੇ। ਠੀਕ ਹੈ ਜੀ। ਮਤਲਬ 96.6% ਭਾਰਤੀ ਨੇ, 0.66%, 1% ਤੋਂ ਵੀ ਘੱਟ ਯੂਏਈ ਦੇ ਨੇ, 0.48 ਮਤਲਬ ਅੱਧਾ ਫੀਸਦੀ ਤੋਂ ਵੀ ਘੱਟ ਅਮਰੀਕਾ ਦੇ ਨੇ। ਠੀਕ ਹੈ। 2.84 ਲਗਭਗ 3% ਦੇ ਨੇੜੇ ਉਹ ਹੋਰਨਾਂ ਸਾਰੇ ਮੁਲਕਾਂ ਦੇ ਨੇ, ਦੁਨੀਆ ਦੇ। ਮਤਲਬ ਜੇ 96% ਤੋਂ ਵੱਧ ਭਾਰਤੀ ਨੇ ਤਾਂ ਬਾਕੀ ਸਾਰੇ ਤਾਂ 4% ਨੇ ਨਾ। ਜੀ ਜੀ। ਫਿਰ ਤੁਸੀਂ ਇਹ ਕਿਵੇਂ ਨਰੇਟਿਵ ਜਾਣਬੁੱਝ ਕੇ ਝੂਠ ਫੈਲਾ ਰਹੇ ਹੋ ਕਿ ਜੀ ਉਹਦੇ ਨਾਲ ਤਾਂ ਇਹ ਆ ਗਏ ਤੇ ਉਹ ਆ ਗਏ, ਹੈ ਨਾ। ਦੂਜਾ, ਫੋਲੋਅਰਸ ਨੂੰ ਜੇ ਜੈਂਡਰ ਵਾਈਜ਼ ਦੇਖਣਾ ਹੋਵੇ ਤਾਂ 76% ਇਹਦੇ ਵਿੱਚ ਮਤਲਬ ਕਿ ਮਰਦ ਆਏ ਨੇ। ਠੀਕ ਹੈ ਜੀ, ਹੈ ਨਾ। ਤੇ 23.80% ਔਰਤਾਂ ਨੇ, 76.20% ਵਿੱਚ ਮਰਦ ਨੇ। ਠੀਕ ਹੈ ਜੀ। ਇਹਦੇ ਵਿੱਚੋਂ ਵੀ 87%, 87.52% ਜਿਹੜੇ ਉਹਦੇ ਫੋਲੋਅਰ ਨੇ ਟੋਟਲ 100 ਦੇ ਵਿੱਚੋਂ, ਉਹਨਾਂ ਦੀ ਉਮਰ 18 ਤੋਂ 34 ਸਾਲ ਹੈ। ਜ਼ਿਆਦਾਤਰ ਨੌਜਵਾਨ ਵਰਗ ਆਇਆ ਜੀ। ਸੋ ਇਸ ਲਈ ਕਾਕਰੋਚ ਦੀ ਚਰਚਾ ਤਾਂ ਖੂਬ ਹੈ ਜਨਾਬ। ਤੇ ਪੈਰਲਲ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਪਰਜੀਵੀ ਦਲ ਵੀ ਆ ਗਿਆ, ਹੁਣ ਇੱਕ ਕਾਕਰੋਚ ਮਾਰੋ ਹਿੱਟ ਦਲ ਵੀ ਜੰਮ ਗਿਆ, ਪਤਾ ਨਹੀਂ ਕੀ ਕੁਛ। ਹੁਣ ਕਈ ਤਰ੍ਹਾਂ ਦੇ ਪੇਜ ਬਣਨਗੇ। ਅਸਲ ਚ ਹੁਣ ਫਿਰ ਉਹ ਵਿਊਜ਼ ਲੈਣ ਵਾਲੇ, ਡਾਲਰ ਕਮਾਉਣ ਵਾਲੇ, ਇਹੋ ਜਿਹੀ ਖੇਡ ਵੀ ਚੱਲਦੀ ਹੈ ਨਾ, ਉਹ ਸਾਰਾ ਕੁਛ ਹੈ। ਪਰ ਇਹਦੇ ਬਰਾਬਰ ਅਚਾਨਕ ਇੱਕ ਝੋਟਾ ਮਸ਼ਹੂਰ ਹੋ ਗਿਆ ਜਨਾਬ। ਠੀਕ ਹੈ। ਝੋਟਾ ਵੀ ਕਾਹਦਾ, ਤੇ ਉਹਦਾ ਨਾਂ ਹੀ ਅਗਲਾ ਨੇ ਟਰੰਪ ਦੇ ਨਾਂ ਤੇ ਰੱਖਤਾ। ਅਸਲ ਚ ਇਹ ਗੱਲ ਹੈਗੀ ਆ ਬੰਗਲਾਦੇਸ਼ ਦੀ ਜੀ। ਬੰਗਲਾਦੇਸ਼ ਦਾ ਇੱਕ ਖੇਤਰ ਹੈ ਜੀ, ਉੱਥੇ ਦਾ ਨਾਰਾਇਣਗੰਜ ਨਾਮਕ ਕੋਈ ਖੇਤਰ ਹੈ। ਠੀਕ ਹੈ ਜੀ। ਉਸ ਖੇਤਰ ਦੇ ਵਿੱਚ ਇੱਕ ਵੱਖਰੀ ਉਹ ਕੋਈ ਮਤਲਬ ਜਿਹੜੀ ਇਹਨਾਂ ਦੀ ਹੁੰਦੀ ਹੈ ਨਾ, ਮੈਸਾਂ ਝੋਟਿਆਂ ਦੀ ਪਰਜੀਵੀ, ਉਹ ਜਿਹੜੀ ਕੋਈ ਨਸਲ ਹੈ, ਉਹ ਖਾਸ ਨਸਲ ਦਾ ਇੱਕ ਝੋਟਾ ਜਿਹੜਾ ਭੂਰੇ ਜਿਹੇ ਰੰਗ ਦਾ ਤੇ ਉਹਦੇ ਐਨ ਗੋਲਡਨ ਬਾਲ ਨੇ। ਤੇ ਉਹ ਕਹਿੰਦਾ, ਉਹਦਾ ਮਾਲਕ ਕਹਿੰਦਾ ਜਦੋਂ ਅਸੀਂ ਇਹਨੂੰ ਘਰੇ ਲਿਆਏ ਤਾਂ ਮੇਰਾ ਛੋਟਾ ਭਰਾ ਕਹਿੰਦਾ ਵੀ ਜਮਾਂ ਟਰੰਪ ਵਰਗਾ ਲੱਗਦਾ, ਉਹਨੇ ਇਹਦਾ ਨਾਂ ਡੋਨਾਲਡ ਟਰੰਪ ਰੱਖਤਾ। ਠੀਕ ਹੈ। ਤੇ ਪ੍ਰਵੀਨ ਜੀ, ਜੇ ਤੁਸੀਂ ਕਿਸੇ ਚੀਜ਼ ਦਾ ਨਾਂ ਕੁਝ ਰੱਖ ਲਓ ਨਾ, ਤੁਹਾਡੀ ਦਿੱਖ ਤੁਹਾਨੂੰ ਉਹੀ ਜਿਹੀ ਦਿਖਣ ਲੱਗ ਜਾਂਦੀ ਆ, ਝਲਕਾਰਾ ਪੈਂਦਾ ਤੁਹਾਨੂੰ ਉਹੀ ਜਿਹਾ, ਉਹਦੇ ਵਿੱਚੋਂ ਝਲਕਾਰਾ ਪੈਣ ਲੱਗਦਾ। ਆਪਾਂ ਆਪਣੇ ਸਰੋਤੇ ਕਿੰਨੇ ਹੀ ਉਹ ਹੋਣਗੇ ਜਿਹੜੇ ਮੇਰੇ ਤੋਂ ਵੀ ਪਹਿਲੀਆਂ ਪੀੜ੍ਹੀਆਂ ਦੇ ਹੋਣਗੇ, ਤੇ ਉਹਨਾਂ ਨੂੰ ਚੇਤੇ ਹੋਊਗਾ ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਨਾਲ ਛੱਤਾਂ ਤੇ ਕੋਠਿਆਂ ਤੇ ਸੌਂਦੇ ਸੀ ਤਦ ਰਾਤ ਨੂੰ ਆਕਾਸ਼ ਦੇ ਵਿੱਚ ਕਿੰਨੀਆਂ ਚੀਜ਼ਾਂ ਬਣਾ ਲੈਂਦੇ ਸੀ ਕਿ ਉਹ ਦੇਖਿਆ ਤੁਰਿਆ ਜਾਂਦਾ, ਜੋ ਤੁਸੀਂ ਸੋਚਣ ਚ ਤੁਹਾਨੂੰ ਉਹ ਜਿਹਾ ਦਿਖਣ ਲੱਗ ਜਾਂਦਾ। ਹਾਂਜੀ, ਉਹੀ ਮੂਰਤ ਜੀ ਬਣ ਪੈਂਦੀ ਸੀ। ਤੇ ਹੁਣ ਉਹੀ ਜੀ ਇਹ ਮੂਰਤ ਹੈ ਇੱਕ ਤਰ੍ਹਾਂ ਨਾਲ, ਮਤਲਬ ਇੱਕ ਤਾਂ ਉਹਦੇ ਵਾਲ ਬੁਲ ਜਿਹੇ ਉਵੇਂ ਬਾਤੇ। ਠੀਕ ਹੈ। ਉਹ ਫੋਟੋ ਵੀ ਖੂਬ ਚੱਲ ਰਹੀ ਹੈ ਤੇ ਲੋਕ ਸੋਸ਼ਲ ਮੀਡੀਆ ਤੇ ਨਹੀਂ ਉਹਨੂੰ ਫੈਲਾ ਰਹੇ। ਉਹਦੇ ਮਾਲਕ ਕਹਿੰਦੇ ਸਾਡੇ ਘਰੇ ਰੋਜ਼ ਨਾਲ ਫੋਟੋਆਂ ਖਿਚਾਉਣ ਵਾਲਿਆਂ ਦੀ ਲਾਈਨ ਲੱਗੀ ਪਈ ਹੈ। ਸਹੀ ਹੈ। ਸੋ ਇਸ ਲਈ ਦਿੱਖ ਪੱਖੋਂ, ਉਹਦੇ ਮੁਹਾਂਦਰੇ ਪੱਖੋਂ, ਉਹਦੇ ਵਾਲਾਂ ਦੇ ਹਵਾਲੇ ਨਾਲ ਤੇ ਨਾਮ ਦੇ ਹਵਾਲੇ ਨਾਲ ਤਾਂ ਉਹ ਡੋਨਾਲਡ ਟਰੰਪ ਹੈ। ਪਰ ਉਹਦੇ ਮਾਲਕ ਤੇ ਉਹਦੇ ਮਾਲਕ ਦਾ ਭਰਾ ਉਹ ਕਹਿੰਦਾ ਜੀ ਸੁਭਾਅ ਪੱਖੋਂ ਇਹ ਟਰੰਪ ਵਰਗਾ ਜਮਾ ਨਹੀਂ, ਇਹਦਾ ਸਾਊ ਬਹੁਤ ਹੈ। ਠੀਕ ਹੈ। ਅੱਛਾ, ਸਹੀ ਹੈ। ਦੇਖ ਲਓ, ਸੁਭਾਅ ਨਾਲ ਵੀ ਜੋੜਤੀ ਫਿਰ ਗੱਲ ਹੈ ਜੀ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਕਈ ਵਾਰੀ ਆਪਾਂ ਬਹੁਤ ਗੰਭੀਰ ਖਬਰਾਂ ਉੱਤੇ ਜਿਹੜੀਆਂ ਗੱਲਾਂ ਬਾਤਾਂ ਨੇ ਕਰੀਦੀਆਂ ਨੇ, ਪਰ ਚਲੋ ਕਈ ਵਾਰੀ ਸੋਸ਼ਲ ਮੀਡੀਆ ਟ੍ਰੈਂਡ ਤੇ ਵੀ ਗੱਲਬਾਤ ਹੋਣੀ ਚਾਹੀਦੀ, ਹਲਕੀਆਂ ਫੁਲਕੀਆਂ ਕਈ ਵਾਰੀ ਗੱਲਾਂ ਬਾਤਾਂ ਨੇ, ਉਹ ਵੀ ਜ਼ਰੂਰ ਨਾਲੋਂ ਨਾਲ ਚਾਹੀਦੀਆਂ ਨੇ। ਬਹੁਤ ਧੰਨਵਾਦ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਪੰਜਾਬੀ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਬਹੁਤ ਧੰਨਵਾਦ।